ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਟੈਰਾਬੀਨਾ ਯੂਨੀਵਰਸਿਟੀ ਵਿਖੇ 46ਵਾਂ ਮਹਾਨ ਨਗਰ ਕੀਰਤਨ ਕਵਰੇਜ ਚੱਲ ਰਹੀ ਹੈ ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ। ਤੁਸੀਂ ਮੇਰੇ ਪਿੱਛੇ ਜਿਹੜਾ ਦੇਖ ਸਕਦੇ ਆ ਜੋੜਾ ਘਰ, ਇਹ ਸੇਵਾਦਾਰ ਸੈਲਫਲੈਸ ਸੇਵਾ ਜਿਹੜੀ ਆ ਉਹ ਕਰਦੇ ਨੇ। ਵਿਸ਼ੇਸ਼ ਤੌਰ ਦੇ ਉੱਤੇ ਨਗਰ ਕੀਰਤਨ ਦੇ ਲਈ ਜੋੜਾ ਘਰ, ਗਠੜੀ ਘਰ, ਜਿਹੜੇ ਡਾਈਪਰ ਸਟੇਸ਼ਨ ਤੇ ਨਾਲ ਦੇ ਨਾਲ ਜਿਹੜੇ ਤੁਹਾਡੇ ਸਟਰੋਲਰਸ ਹੁੰਦੇ ਆ ਉਸ ਦੇ ਨੂੰ ਤੁਸੀਂ ਇੱਥੇ ਰੱਖ ਕੇ ਫਿਰ ਅੰਦਰ ਜਿਹੜਾ ਮੱਥਾ ਟੇਕਣ ਦੇ ਲਈ ਜਾ ਸਕਦੇ ਆ। ਆਓ ਅੰਦਰ ਚੱਲਦੇ ਆ, ਸੇਵਾਦਾਰਾਂ ਦੇ ਨਾਲ ਜਿਹੜਾ ਆ ਉਹ ਆਪਾਂ ਗੱਲਬਾਤ ਜਿਹੜੀ ਉਹ ਕਰਦੇ ਆ ਵੀ ਕਿਸ ਤਰੀਕੇ ਦੇ ਨਾਲ ਇਹ ਜਿਹੜੀਆਂ ਸੇਵਾਵਾਂ ਆ ਉਹ ਕਰ ਰਹੇ ਆ। ਸੋ ਤੁਸੀਂ ਅੰਦਰ ਦੇਖ ਸਕਦੇ ਆ, ਇਹਨਾਂ ਨੇ ਨੰਬਰਿੰਗ ਲਾਈ ਹੋਈ ਆ, ਫੱਟੇ ਲਾਏ ਹੋਏ ਆ। ਜਿਹੜੇ ਵੀ ਆਉਂਦੇ ਨੇ ਜਿਹੜੇ ਲੋਕ ਨੇ ਉਹ ਸੇਵਾਦਾਰਾਂ ਨੂੰ ਆਪਣੇ ਸ਼ੂਜ਼ ਜਿਹੜੇ ਉਹ ਫੜਾਉਂਦੇ ਨੇ, ਉਹ ਲਿਫਾਫੇ 'ਚ ਪਾ ਕੇ ਉਹਨਾਂ ਨੰਬਰਸ ਦੇ ਉੱਤੇ ਜਿਹੜਾ ਉਹ ਪਾ ਕੇ ਜਿਹੜਾ ਉਹ ਰੱਖ ਦਿੰਦੇ ਆ। ਆਓ ਕੁਝ ਸੇਵਾਦਾਰਾਂ ਨਾਲ ਗੱਲਬਾਤ ਕਰਦੇ ਆ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਹੈ ਜੀ? ਅਮਰਤਪਾਲ ਸਿੰਘ ਹੈ ਜੀ ਨਾਮ ਮੇਰਾ, ਤੇ ਅਸੀਂ ਇੱਥੇ ਸੇਵਾ ਕਰ ਰਹੇ ਹਾਂ। ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ? ਸੈਕਰਾਮੈਂਟੋ ਤੋਂ। ਸੈਕਰਾਮੈਂਟੋ ਤੋਂ। ਸੈਕਰਾਮੈਂਟੋ। ਮੈਨੂੰ ਪਤਾ ਵੀ ਤੁਸੀਂ ਹਰ ਥਾਂ ਦੇ ਉੱਤੇ ਜਿੱਥੇ ਵੀ ਗੁਰੂ ਘਰ 'ਚ ਨਗਰ ਕੀਰਤਨ ਜਾਂ ਸਮਾਗਮ ਹੁੰਦੇ ਉੱਥੇ ਮਦਦ ਸੇਵਾ ਕਰਦੇ ਆ। ਬਿਲਕੁਲ ਕਰਦੇ ਆ ਜੀ, ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ। ਕੀ ਹੈ ਅੱਜ ਇੱਥੇ ਕਿਹੜੀ ਚੀਜ਼ ਦੀ ਜਿਹੜੀ ਨਾਲ ਸੇਵਾ ਹੋ ਰਹੀ ਆ? ਜੋੜੇ ਆ, ਗਠੜੀ ਆ, ਹੋਰ ਕੀ ਆ? ਹਾਂਜੀ, ਜੋ ਵੀ ਸਮਾਨ ਹੁੰਦਾ, ਜੇ ਲੇਡੀਜ਼ ਦੇ ਕੋਲ ਕਈ ਵਾਰੀ ਛੋਟੇ ਬੱਚਿਆਂ ਦੇ ਸਟੋਲਰ ਹੁੰਦੇ ਆ, ਕੋਈ ਜੈਕਟਾਂ ਵਗੈਰਾ ਜਾਂ ਕਿਸੇ ਕੋਲ ਲੋਈ ਆ ਜਾਂ ਕੁਝ ਵੀ ਆ, ਉਹ ਇੱਥੇ ਜਮ੍ਹਾਂ ਕਰਾ ਸਕਦੇ ਆ। ਤੇ ਜਦੋਂ ਉਹ ਗੁਰੂ ਘਰ ਮੱਥਾ ਟੇਕ ਲੈਣ, ਕੀਰਤਨ ਸਰਵਣ ਕਰ ਲੈਣ, ਉਸ ਤੋਂ ਬਾਅਦ ਇੱਥੋਂ ਸਾਡੇ ਤੋਂ ਲੈ ਸਕਦੇ ਆ। ਧੰਨਵਾਦ ਜੀ। ਸੋ ਆਓ ਆਪਾਂ ਅੱਗੇ ਵਧਦੇ ਹਾਂ। ਤੁਸੀਂ ਦੇਖ ਸਕਦੇ ਆ ਵੀ ਹਰ ਇੱਕ ਤਰ੍ਹਾਂ ਦੀ ਸੇਵਾ ਇਹ ਜਿਹੜਾ ਇਹਨਾਂ ਨੇ ਪੋਰਸ਼ਨ ਬਣਾਏ ਹੋਏ ਆ, ਵੱਖਰੇ ਸਟੇਸ਼ਨ ਬਣਾਏ ਆ। ਕੋਈ ਇਸ ਪਾਸੇ ਜਿਹੜਾ ਆ ਉਹ ਜਿਹੜਾ ਕਰ ਰਹੇ ਆ, ਜੋੜੇ ਜਮ੍ਹਾਂ ਕਰਾ ਰਹੇ ਆ, ਕੋਈ ਇੱਥੇ ਸੈਂਟਰ ਦੇ ਵਿੱਚ ਜਮ੍ਹਾਂ ਜਿਹੜਾ ਉਹ ਕਰਾ ਰਹੇ ਆ। ਸੋ ਬੜੀ ਇਹ ਉੱਤਮ ਸੇਵਾ ਆ। ਅਕਸਰ ਆਪਾਂ ਕਦੇ ਵੀ ਜਿਹੜਾ ਉਹ ਸ਼ੂ ਲਾ ਕੇ ਚਲੇ ਜਾਂਦੇ, ਪਰ ਇੱਥੇ ਵਧੀਆ ਹੈ ਤੁਸੀਂ ਲਾ ਕੇ ਜਾਓ, ਸ਼ੂ ਰੱਖ ਕੇ ਜਾਓ, ਗਠੜੀ ਰੱਖ ਕੇ ਜਾਓ, ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਤੁਸੀਂ ਵਾਪਸ ਜਾਣਾ ਆ ਜਾਂ ਜਦੋਂ ਨਿਕਲਣਾ ਆ, ਤੁਸੀਂ ਇੱਥੋਂ ਵਾਪਸ ਜਿਹੜਾ ਉਹ ਲੈ ਕੇ ਜਾ ਸਕਦੇ ਆ। ਸੋ ਇਹ ਬਹੁਤ ਖੁਸ਼ੀ ਵਾਲੀ ਗੱਲ ਆ ਵੀ ਕਿੱਡੇ ਨੌਜਵਾਨ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਦੇ ਸਾਰੇ ਜਾਣੇ ਇਹਨਾਂ ਸੇਵਾਵਾਂ ਦੇ ਵਿੱਚ ਜਿਹੜੇ ਉਹ ਲੱਗੇ ਹੁੰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਖਾਲਸਾ ਵਾਹਿ ਫਤਿਹ ਜੀ। ਸੋ ਕਿੱਦਾਂ ਚੱਲ ਰਿਹਾ? ਕਿੱਦਣ ਤੋਂ ਆਏ ਹੋਏ ਆ ਅੱਜ ਇੱਥੇ ਸੇਵਾ ਦੇ? ਅਸੀਂ ਇੱਥੇ ਬੁੱਧਵਾਰ ਤੋਂ ਆਏ ਹੋਏ ਹੈਗੇ ਆ। ਬੁੱਧਵਾਰ ਤੋਂ ਸਾਰਾ ਸੈਟਅਪ ਸਟਾਰਟ ਕੀਤਾ ਹੈਗਾ ਤੇ ਵੀਰਵਾਰ ਅਸੀਂ ਸੇਵਾ ਸਟਾਰਟ ਕਰ ਦਿੱਤੀ ਹੈਗੀ ਆ। ਤੇ ਤੁਸੀਂ ਦੇਖ ਸਕਦੇ ਆ ਕਿ ਕਿੰਨਾ ਬਿਜ਼ੀ ਇੱਧਰ ਨੂੰ ਵੀ ਕਿੰਨੀ ਸੰਗਤ, ਸਟਰੋਲਰ ਦਾ ਇੰਨਾ ਜ਼ਿਆਦਾ ਰਸ਼ ਹੈਗਾ ਕਿ ਸਾਡੇ ਕੋਲ ਘੱਟੋ ਘੱਟ ਵੀ 50 ਤੋਂ 60 ਸਟਰੋਲਰ ਐਟ ਅ ਟਾਈਮ ਹੁੰਦੇ ਹੈਗੇ ਆ। ਆਪਾਂ ਦੇਖ ਸਕਦੇ ਹਾਂ ਵੀ ਪਿੱਛੇ ਇਸ ਟਾਈਮ ਤੁਸੀਂ ਨੰਬਰਿੰਗ ਕਰਕੇ ਜਿਹੜੇ ਉਹ ਲਾਏ ਹੋਏ ਆ। ਬਸ ਇੱਧਰ ਸਟੈਂਡਰਡ ਟੈਂਟ ਚੱਕ ਕੇ ਬਾਹਰ ਲਗਾਇਆ ਹੋਇਆ ਹੈਗਾ ਆ, ਕਿਉਂਕਿ ਇੰਨੇ ਜ਼ਿਆਦਾ ਸਟਰੋਲਰ ਹੋ ਗਏ ਹੈਗੇ ਆ। ਮੈਨੂੰ ਲੱਗਦਾ ਕਿ ਜਿਹੜੇ ਹਲੇ ਛੋਟੇ ਪਰਿਵਾਰ ਵਾਲੀਆਂ ਹੈਗੀਆਂ ਨਾ, ਬੱਚੇ ਵਾਲੀਆਂ ਸੰਗਤਾਂ, ਉਹ ਹੁਣ ਪਹੁੰਚ ਰਹੀਆਂ ਹੈਗੀਆਂ ਗੁਰਦੁਆਰਾ ਸਾਹਿਬ। ਸੋ ਕਾਫੀ ਕੰਟੀਨਿਊਸਲੀ ਉਹ ਚੱਲ ਰਿਹਾ ਤੇ ਜੋੜਿਆਂ ਦਾ ਵੀ ਕਾਫੀ ਸੰਗਤ ਕਿੱਦਾਂ ਉਤਸ਼ਾਹ ਆ? ਸੰਗਤ ਦਾ ਕਾਫੀ ਉਤਸ਼ਾਹ ਹੈਗਾ। ਪਿਛਲੇ ਸਾਲ ਨਾਲੋਂ ਸਾਨੂੰ ਜ਼ਿਆਦਾ ਹੀ ਲੱਗ ਰਹੀ ਆ। ਸਾਨੂੰ ਸਵੇਰੇ ਲੱਗਾ ਸੀਗਾ ਕਿ ਸ਼ਾਇਦ ਘੱਟ ਹੋਗੀ, ਪਰ ਹੁਣ ਜਿਸ ਢੰਗ ਨਾਲ ਟੋਕਨ ਚੱਲ ਰਹੇ ਆ ਤੇ ਸਟਰੋਲਰ ਆ ਰਹੇ ਆ, ਤੇ ਪਿਛਲੇ ਸਾਲ ਨਾਲੋਂ ਥੋੜਾ ਜ਼ਿਆਦਾ ਹੀ। ਇਸ ਵਾਰ ਕਿੰਨੋਂ ਤੱਕ ਟੋਕਨ ਨੰਬਰ ਕਿੱਥੋਂ ਤੱਕ ਹੈਗਾ ਆ? ਟੋਕਨ ਇਦਾਂ ਕਿ ਸਾਡੇ ਆਈ ਚਲਾਈ ਚੱਲਦੀ ਰਹਿੰਦੀ ਆ। ਹਾਂਜੀ। ਸੋ ਕਿ ਕੋਈ ਜਿਹੜੇ ਆਉਂਦੇ ਆ ਤੇ ਮੱਥਾ ਟੇਕ ਕੇ ਚਲੇ ਜਾਂਦੇ, ਲੈ ਜਾਂਦੇ ਹੈਗੇ ਆ। ਠੀਕ ਹੈ ਨਾ, ਸਾਡੇ ਕੋਲ ਆਲਮੋਸਟ 5000 ਜੋੜੇ ਇੱਥੇ ਆ ਜਾਂਦੇ ਇੱਕ ਟੈਂਟ ਦੇ ਵਿੱਚ। ਇੱਕ ਐਟ ਅ ਟਾਈਮ ਹੁੰਦੇ ਹੈਗੇ ਸਾਡੇ। ਹਾਂਜੀ, ਸਾਰੇ ਦਿਨ ਦੇ ਵਿੱਚ ਤਕਰੀਬਨ ਸਾਡੇ ਕੋਲ 20 ਤੋਂ 25000 ਰੋਟੇਟ ਹੋ ਜਾਂਦੇ ਅਜੇ ਬਹੁਤ ਸਾਰੇ ਉਹ ਲੋਕ ਨੇ ਜਿਹੜੇ ਲਾਗੇ ਹੀ ਲਾ ਦਿੰਦੇ ਆ। ਬਿਲਕੁਲ, ਹਾਂਜੀ। ਹਲੇ ਉਹ ਹੈਗੇ ਜਿਹੜੇ ਸੰਗਤ ਨਹੀਂ ਸਾਨੂੰ ਸੇਵਾ ਦਿੰਦੇ ਹੈਗੇ, ਜਿਹੜੇ ਬਾਹਰ ਲਾ ਦਿੰਦੇ ਆ, ਫਿਰ ਮਿਸਪਲੇਸ ਹੋ ਜਾਂਦੇ ਆ, ਫਿਰ ਲੱਭਦੇ ਨਹੀਂ ਹੈਗੇ। ਤੇ ਪਰ ਕਾਫੀ ਹੈਗੇ ਆ ਜਿਹੜੇ ਇੱਥੇ ਰੱਖ ਕੇ ਜਾਂਦੇ, ਕਿਉਂਕਿ ਸਾਰੇ ਇੰਨਾ ਬੰਦੋਬਸਤ ਕੀਤਾ। ਬਾਹਰ ਡਾਈਪਰ ਸਟੇਸ਼ਨ ਹੈਗਾ ਆ, ਤੇ ਇੱਥੇ ਗੱਡੜੀ ਘਰ ਹੈਗਾ, ਤੇ ਤੁਸੀਂ ਹੱਥ ਧੋਣ ਵਾਲੇ ਲੱਗੇ ਹੋਏ ਆ। ਤੇ ਨਾਲੇ ਜਿਹੜੀ ਲਾਈਨਿੰਗ ਅੰਦਰ ਮੱਥਾ ਟੇਕਣ ਦੇ ਲਈ ਉਹਦੇ ਵਿੱਚ ਵੀ ਮਦਦ ਕਰਦੇ ਆ। ਉਹਦੇ ਵਿੱਚ ਵੀ ਮਦਦ ਕਰਦੇ ਆ। ਬਾਹਰ ਪ੍ਰੋਪਰ ਉਹ ਜ਼ਿਗਜ਼ੈਗ ਵਾਂਗੂ ਜਿੱਦਾਂ 에ਅਰਪੋਰਟ ਤੇ ਸਿਕਿਉਰਿਟੀ ਦਾ ਹੁੰਦਾ ਹੈਗਾ ਆ। ਸੋ ਸਾਨੂੰ ਉਹ ਕਰਨਾ ਪਿਆ, ਕਿਉਂਕਿ ਅਗਰ ਜੇ ਲਾਈਨ ਸਿੱਧੀ ਸਟ੍ਰੇਟ ਲਾਈਨ ਰੱਖਦੇ ਤਾਂ ਸਾਡੀ ਗੇਟ ਤੋਂ ਬਾਹਰ ਲਾਈਨ ਚੱਲ ਜਾਣੀ ਸੀ। ਨਹੀਂ ਤਾਂ ਵੈਸੇ ਵੀ ਕੜਮਾਸ ਜਿਹਾ ਫਿਰ ਜ਼ਿਆਦਾ ਪੈ ਜਾਂਦਾ ਆ। ਸੋ ਇਹ ਜ਼ਰੂਰੀ ਆ। ਹਾਂਜੀ। ਹੁਣ ਇਦਾਂ ਕਿ ਸਿਸਟਮੈਟਿਕਲੀ ਚੱਲ ਰਿਹਾ। ਸਾਡਾ ਇੱਕ ਸੇਵਾਦਾਰ ਪ੍ਰੋਪਰ ਫਲੋ ਦੇ ਵਿੱਚ ਜਾ ਕੇ ਆਇਆ ਸੰਗਤ ਦੇ ਵਿੱਚ, ਤੇ ਉਹਨੂੰ ਤਕਰੀਬਨ 15 ਤੋਂ 17 ਮਿੰਟ ਲੱਗੇ ਸਿਰਫ। ਹਾਂਜੀ, ਠੀਕ ਹੈ। ਇੰਨਾ ਕੁ ਹੈਗਾ ਟਾਈਮ। ਇੰਨੇ ਕੁ ਵਧੀਆ ਮੈਨੇਜ ਕੀਤਾ ਹੋਇਆ ਆ। ਮਹਾਰਾਜ ਦੀ ਕਿਰਪਾ ਨਾਲ ਚੱਲ ਰਿਹਾ ਸਾਰਾ ਕੁਝ ਠੀਕ ਠਾਕ। ਸੰਗਤ ਸਾਥ ਦੇ ਰਹੀ ਆ। ਸੰਗਤ ਸਾਥ ਦੇ ਰਹੀ, ਤਾਂ ਹੀ ਚੱਲ ਰਿਹਾ ਹੈਗਾ। ਸੋ ਜਦੋਂ ਵੀ ਤੁਸੀਂ ਆਉਣਾ ਆ, ਅੱਜ ਵੀ ਆ, ਕੱਲ ਤੱਕ ਨਗਰ ਕੀਰਤਨ ਵਾਲੇ ਦਿਨ ਤੱਕ ਇਹਨਾਂ ਨੇ ਬਿਲਕੁਲ ਰਾਤ ਤੱਕ ਇੱਥੇ ਹੀ ਜਿਹੜਾ ਹੋਣਾ ਆ। ਤੁਸੀਂ ਆਓ, ਜਦੋਂ ਵੀ ਤੁਸੀਂ ਮੇਨ ਐਂਟਰ ਕਰਦੇ ਆ, ਨਿਸ਼ਾਨ ਸਾਹਿਬ ਦੇ ਖੱਬੇ ਹੱਥ ਇਹਨਾਂ ਦਾ ਜਿਹੜਾ ਬੂਥ ਆ, ਜਿੱਥੇ ਡਾਈਪਰ ਸਟੇਸ਼ਨ, ਗਠੜੀ ਘਰ, ਸਟਰੋਲਰ ਸਟੇਸ਼ਨ ਤੇ ਨਾਲ ਜੋੜੇ ਜਿਹੜੇ ਉਹ ਤੁਸੀਂ ਜਮ੍ਹਾਂ ਜਿਹੜਾ ਉਹ ਕਰਾਓ। ਨਾਲੇ ਇੱਕ ਤਾਂ ਸੇਫ ਰਹਿੰਦੇ ਆ, ਤੇ ਵਾਪਸ ਜਿਹੜੀ ਉਹ ਤੁਸੀਂ ਆ ਕੇ ਇਹਨਾਂ ਕੋਲ ਦੁਬਾਰਾ ਜਿਹੜਾ ਉਹ ਕਰੋ, ਤੇ ਨਾਲ ਸੇਵਾ ਕਰਨ ਦੀ ਵੀ ਕੋਸ਼ਿਸ਼ ਕਰੋ। ਜਿਹੜਾ ਵੀ ਕੋਈ ਵਲੰਟੀਅਰ ਆ ਕੇ ਨਾਲ ਸੇਵਾ ਕਰ ਸਕਦਾ। ਬਹੁਤ ਬਹੁਤ ਧੰਨਵਾਦ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।